ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਸਿਡਨੀ ਆਸਟ੍ਰੇਲੀਆ ਤੋਂ ਵੀਰ ਗੁਰਸਿੱਖ ਜੀ ਦੀ, ਜੋ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਕੱਲ ਥੋੜਾ ਬਿਜੀ ਹਾਂ, ਪਰ ਇੱਕ ਦੋ ਜ਼ਰੂਰੀ ਗੱਲਾਂ ਤੁਹਾਨੂੰ ਲਿਖ ਕੇ ਭੇਜ ਰਿਹਾ ਹਾਂ। ਪਹਿਲਾਂ, ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਵੀ ਇੱਕ ਵਾਰ ਲਿਖਿਆ ਸੀ ਕਿ ਮਨਪ੍ਰੀਤ ਬੱਦਲ ਵੀ ਅਬਦਾਲੀ ਦਲ ਦੇ ਪਲਾਨ ਦਾ ਹੀ ਹਿੱਸਾ ਹੈ। ਹੁਣ ਮਨਪ੍ਰੀਤ ਬਠਿੰਡਾ ਤੋਂ ਆਪਣੀ ਭਾਬੀ ਨੰਨੀ ਸ਼ਾਹ ਦੇ ਖਿਲਾਫ ਖੜਾ ਹੈ, ਪਰ ਅੰਦਰੋਂ ਹਰਸਿਮਰਤ ਨੂੰ ਜਿਤਾਉਣ ਲਈ ਜ਼ੋਰ ਲਗਾ ਰਿਹਾ ਹੈ। ਬਠਿੰਡਾ ਅਬਦਾਲੀ ਪਰਿਵਾਰ ਲਈ ਸਭ ਤੋਂ ਇੰਪੋਰਟੈਂਟ ਸੀਟ ਹੈ, ਕਿਉਂਕਿ ਇੱਥੋਂ ਨੰਨੀ ਸ਼ਾਹ ਜਿੱਤ ਕੇ ਕੇਂਦਰੀ ਮੰਤਰੀ ਬਣੇਗੀ। ਦੂਸਰਾ, ਮਸ਼ਹੂਰ ਗਾਇਕ KS ਮੱਖਣ ਨੂੰ ਵੀ ਅਬਦਾਲੀ ਦਲ ਨੇ ਹੀ ਖੜਾ ਕੀਤਾ ਹੈ। ਅਨੰਦਪੁਰ ਸਾਹਿਬ ਤੋਂ ਬਸਪਾ ਦੀ ਸੀਟ ਤੇ, ਜਿਸ ਦਾ ਕੰਮ ਸਿਰਫ ਕਾਂਗਰਸ ਦੀ ਵੋਟ ਤੋੜ ਕੇ ਅਬਦਾਲੀ ਦਲ ਨੂੰ ਜਿਤਾਉਣਾ ਹੈ। ਮੱਖਣ ਥੋੜਾ ਚਿਰ ਪਹਿਲੇ ਹੀ ਇਹਨਾਂ ਨਾਲ ਰਲਿਆ ਹੈ ਤੇ ਅਜੀਤ ਸਿੰਘ ਕੁਹਾੜ ਨੇ ਹੀ ਉਸ ਨੂੰ ਵਿਦੇਸ਼ ਤੋਂ ਸੱਦ ਕੇ ਉਸ ਦੇ ਉੱਪਰ ਚੱਲਦੇ ਕੇਸ ਰਫਾ ਦਫਾ ਕਰਵਾਏ ਸਨ। ਪਹਿਲੇ ਉਹ ਅਦਾਲਤੋਂ ਭਗੌੜਾ ਸੀ ਤੇ ਭਾਰਤ ਨਹੀਂ ਸੀ ਵੜ ਸਕਦਾ। ਤੀਸਰਾ, ਪੰਜਾਬ ਦੇ ਜੱਟ ਸਿੱਖਾਂ ਨੂੰ ਸ਼ਡਿਊਲਡ ਕਾਸਟ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਸਾਜ਼ਿਸ਼ ਵੀ ਚੱਲ ਰਹੀ ਹੈ ਅਤੇ ਸ਼ਡਿਊਲਡ ਕਾਸਟ ਸ਼੍ਰੇਣੀ ਦੇ ਲੋਕਾਂ ਦੇ ਵਜ਼ੀਫੇ ਅਤੇ ਸਹੂਲਤਾਂ ਵਧਾ ਦਿੱਤੀਆਂ ਗਈਆਂ ਹਨ, ਤਾਂ ਕਿ ਜਦੋਂ ਇਹ ਕਾਨੂੰਨ ਲਾਗੂ ਕੀਤਾ ਜਾਵੇ ਉਦੋਂ ਸਿੱਖ ਵਿਰੋਧ ਕਰਨ ਦੀ ਥਾਂ ਤੇ ਸਹੂਲਤਾਂ ਦੇ ਕੇ ਚੁੱਪ ਕਰ ਜਾਣ। ਚੌਥਾ, ਭਾਰਤ ਸਰਕਾਰ ਸਿੱਖਾਂ ਦੀ ਲੁੱਟ ਖਸੁੱਟ ਕਰਕੇ ਉਹਨਾਂ ਨੂੰ ਗਰੀਬ ਬਣਾ ਕੇ ਹੌਲੀ ਹੌਲੀ ਸੋਸ਼ਲੀ ਐਂਡ ਫਾਈਨੈਂਸ਼ਲੀ ਬਿਹਾਰੀਆਂ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ, ਤਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਾਰੀਆਂ ਵਿੱਚ ਮਿਲਾਉਣ ਦਾ ਕੰਮ ਸੌਖਾ ਹੋ ਸਕੇ। ਪੰਜਵਾਂ, ਪੰਜਾਬ ਵਿੱਚ ਬਿਹਾਰੀ ਲੋਕ ਸਭ ਤੋਂ ਵੱਧ ਆਪਣਾ ਮੇਲ-ਜੋਲ ਧਰਮੀ ਸਿੱਖਾਂ ਨਾਲ ਵਧਾ ਰਹੇ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਹਰੀਜਨ ਕਹਿੰਦੀ ਹੈ ਤੇ ਕਈ ਥਾਈਂ ਉਹ ਆਪਸ ਵਿੱਚ ਰਿਸ਼ਤੇਦਾਰ ਵੀ ਹਨ। ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਸਰਕਾਰ ਜੱਟ ਸਿੱਖਾਂ ਤੇ ਧਰਮੀ ਸਿੱਖਾਂ ਵਿੱਚ ਪਾੜਾ ਵਧਾਉਣ ਲਈ ਕੋਈ ਚਾਲ ਖੇਡੇਗੀ ਤੇ ਬਿਹਾਰੀ ਵਿਹੜੇ ਵਾਲੇ ਸਿੱਖਾਂ ਦਾ ਸਾਥ ਦੇਣਗੇ ਤੇ ਜੱਟ ਸਿੱਖਾਂ ਦੇ ਖਿਲਾਫ ਭੁਗਤਣਗੇ। ਪਿੰਡਾਂ ਦੇ ਲੋਕ ਜ਼ਿਆਦਾ ਗੁੱਸੇ ਵਾਲੇ ਹਨ, ਪਰ ਪੋਲਿਟਿਕਸ ਬਿਲਕੁਲ ਨਹੀਂ ਸਮਝਦੇ ਤੇ ਗੁੰਡਾ ਸਰਕਾਰ ਲਈ ਆਪਸ ਵਿੱਚ ਲੜਵਾਉਣੇ ਸੌਖੇ ਹਨ। ਜੀ ਡਾਕਟਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਵੀਰ ਜੀ ਨੇ ਸਾਨੂੰ ਲਿਖਿਆ ਹੈ ਸਿਡਨੀ ਆਸਟ੍ਰੇਲੀਆ ਤੋਂ। ਜੀ ਜੀ, ਇਹਨਾਂ ਨੇ, ਕਿਉਂਕਿ ਲਿਖਤ ਬੜੀ ਸਪਸ਼ਟ ਹੈ, ਇਸ ਲਈ ਬਹੁਤੀ ਵੇਰਵੇ ਦੀ ਮੁਹਤਾਜ ਨਹੀਂ ਹੈ। 5 ਨੁਕਤੇ ਇਹਨਾਂ ਨੇ ਦਿੱਤੇ ਨੇ ਜੀ, ਜਿਹੜੇ ਕਿ ਇਸ ਵੇਲੇ ਉਹਨਾਂ ਦੀ ਏਜੰਸੀਆਂ ਦੀ ਗੇਮ ਪਲਾਨ ਦਾ ਹਿੱਸਾ ਹੈ। ਪਹਿਲਾਂ ਉਹਨਾਂ ਨੇ ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ ਹੈ ਕਿ ਇਹ ਟੱਬਰ ਰਲਿਆ ਹੋਇਆ ਹੈ। ਬਠਿੰਡਾ ਜਿਹੜਾ ਇਹਨਾਂ ਦਾ ਸਿਟੈਡਲ ਹੈ, ਇਹਨਾਂ ਦਾ ਕਿਲ੍ਹਾ ਹੈ ਜੀ, ਔਰ ਨੰਨੀ ਸ਼ਾਹ ਜਿਹੜੀ ਆ ਉਹ ਪਾਰਲੀਮੈਂਟ 'ਚ ਜਾਏਗੀ। ਔਰ ਜ਼ਾਹਰ ਹੈ, ਅਸੀਂ ਵੀ ਕਿਹਾ ਵੀ ਮੋਦੀ ਦੇ ਨਾਲ ਇਹਨਾਂ ਦਾ ਅਲਾਇੰਸ ਦਾ ਇੱਕ ਹਿੱਸਾ ਹੈ ਵੀ ਹਰਸਿਮਰਤ ਵਜ਼ੀਰ ਬਣੇਗੀ। ਜੀ ਜੀ, ਦੂਸਰਾ, ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦਾ ਕੈਂਡੀਡੇਟ KS ਮੱਖਣ, ਜਿਹਨੇ ਥੋੜਾ ਸਮਾਂ ਪਹਿਲਾਂ ਹੀ ਅੰਮ੍ਰਿਤਪਾਨ ਕੀਤਾ, ਫਿਰ ਪਿੰਡਰਾਂ ਵਾਲਿਆਂ ਦੀ ਤਾਰੀਫ 'ਚ ਗਾਣੇ ਵੀ ਗਾਏ ਜੀ, ਔਰ ਹੁਣ ਉਹ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹੈ। ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਕੁਹਾੜ ਨੇ ਜਿਹੜਾ ਵਜ਼ੀਰ ਹੈ ਉਹਨੂੰ ਬਾਹਰੋਂ ਸੱਦਿਆ। ਮੈਨੂੰ ਨਹੀਂ ਪਤਾ, ਜੋ ਇਹਨਾਂ ਨੇ ਕਿਹਾ ਕਿ ਉਹਦੇ ਖਿਲਾਫ ਕੇਸ ਸਨ, ਕੁਝ ਭਗੌੜਾ ਸੀ, ਉਹ ਕੇਸ ਵਾਪਸ ਕਰਵਾਏ। ਔਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਜਿਹੜਾ ਖਲੋਂਦੀ ਹੈ, ਉਹਦੇ 'ਚ ਬਾਦਲ ਦਾ ਬੜਾ ਵੱਡਾ ਹਿੱਸਾ ਹੈ। ਮੈਂ ਕੋਈ ਚਾਰਜ ਤਾਂ ਨਹੀਂ ਲਾਉਣਾ ਚਾਹੁੰਦਾ, ਪਰ ਇਹ ਕਿਆਸ ਰਾਈਆਂ ਨੇ ਵੀ ਇਹਨਾਂ ਦਾ ਮਾਇਆਵਤੀ ਦੇ ਨਾਲ, ਜਿਹੜੀ ਬਹੁਜਨ ਸਮਾਜ ਪਾਰਟੀ ਦੀ ਮੁਖੀ ਹੈ, ਸਮਝੌਤਾ ਇੱਕ ਕਿਸਮ ਦਾ ਜੀ, ਕਿ ਜਿੰਨਾ ਵੀ ਉਹਨਾਂ ਦਾ ਦੀ ਸੌਦੇਬਾਜ਼ੀ ਦਾ ਹਿੱਸਾ ਹੈ ਉਹ ਉਹਨਾਂ ਤੱਕ ਪਹੁੰਚ ਜਾਂਦਾ ਹੈ। ਤੇ ਦੂਸਰਾ ਇਹ ਹੁੰਦਾ ਵੀ ਤੁਸੀਂ ਕਾਂਗਰਸ ਦੇ ਨਾਲ ਅਲਾਇੰਸ ਨਹੀਂ ਕਰਨਾ, ਕਿਉਂਕਿ ਪੰਜਾਬ ਦੇ ਵਿੱਚ ਲਗਭਗ 33-34% ਵੋਟ ਜਿਹੜੀ ਹੈ ਉਹ ਦਲਿਤ ਭਾਈਚਾਰੇ ਦੀ ਹੈ। ਦੁਆਬੇ ਦੇ ਵਿੱਚ ਤਾਂ ਬਹੁਤ ਮੈਜੋਰਟੀ ਇਸ ਤੋਂ ਵੀ ਜ਼ਿਆਦਾ ਹੈ। ਸੋ ਜੇ ਬਹੁਜਨ ਸਮਾਜ ਪਾਰਟੀ ਆਪਣੇ ਅੱਡ ਉਮੀਦਵਾਰ ਖੜੇ ਕਰਦੀ, ਉਹ ਜਿਤਾ ਤਾਂ ਨਹੀਂ ਸਕਦੀ, ਪਰ ਕਾਂਗਰਸ ਨੂੰ ਹਰਾ ਦਿੰਦੀ ਹੈ, ਕਿਉਂਕਿ ਅਕਾਲੀਆਂ ਨੂੰ ਇਹ ਪਤਾ ਹੈ ਵੀ ਕਿਸੇ ਵੀ ਹਾਲਤ 'ਚ ਜੇ ਅਕਾਲੀ ਉਹਨਾਂ ਦੇ ਨਾਲ ਸਿੱਧਾ ਸਮਝੌਤਾ ਵੀ ਕਰ ਸਕਦੇ ਨੇ ਬਹੁਜਨ ਸਮਾਜ ਨਾਲ, ਪਰ ਉਹਨਾਂ ਨੂੰ ਹਮੇਸ਼ਾ ਇਹ ਰਹਿੰਦਾ ਹੈ ਕਿ ਬਹੁਜਨ ਸਮਾਜ ਵਾਲੇ ਵੋਟਾਂ ਕਾਂਗਰਸ ਨੂੰ ਹੀ ਪਾਉਣਗੇ ਜੇ ਸਮਝੌਤਾ ਵੀ ਹੋ ਗਿਆ। ਸੋ ਇਹਨਾਂ ਦਾ ਕਹਿਣਾ ਹੈ, ਹਾਲਾਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈ, ਜਿਹੜੀ ਜਿਵੇਂ ਇਹਨਾਂ ਨੇ ਕਿਹਾ ਵੀ KS ਮੱਖਣ ਜਿਹੜਾ ਹੈ ਉਹ ਵੀ ਬਾਦਲ ਕਿਆਂ ਦੀ ਇਸ ਵੱਡੀ ਗੇਮ ਦਾ ਹਿੱਸਾ ਹੀ ਹੈ। ਤੀਸਰੀ ਗੱਲ ਉਹਨਾਂ ਨੇ ਕਹੀ ਕਿ ਵੀ ਜਿਵੇਂ ਜੱਟ ਸਿੱਖਾਂ ਨੂੰ ਸ਼ਡਿਊਲ ਕਾਸਟ ਦਾ ਰੁਤਬਾ ਪੰਜਾਬ ਸਰਕਾਰ ਨੇ ਦਿੱਤਾ ਹੈ, ਹਾਲਾਂਕਿ ਇਸ ਦੀ ਬੈਕਗਰਾਊਂਡ ਹੋਰ ਵੀ ਹੈ, ਕਿਉਂਕਿ ਇਹ ਦੇਣ ਤੋਂ ਪਹਿਲਾਂ ਹੀ 3-4 ਦਿਨ ਪਹਿਲਾਂ ਸੈਂਟਰ ਗਵਰਨਮੈਂਟ ਨੇ 5-6 ਸਟੇਟਾਂ ਦੇ ਜਾਟਾਂ ਨੂੰ ਜਾਂ ਜੱਟਾਂ ਨੂੰ ਸ਼ਡਿਊਲ ਕਾਸਟ ਬਣਾਇਆ, ਜਿਨ੍ਹਾਂ ਦੇ ਵਿੱਚ, ਕਿਉਂਕਿ ਕੁਛ ਨੂੰ ਤਾਂ ਸਟੇਟਾਂ ਪਹਿਲਾਂ ਹੀ ਦੇ ਚੁੱਕੀਆਂ ਸੀ, ਜਿਵੇਂ ਰਾਜਸਥਾਨ ਜਾਂ ਯੂਪੀ ਦੇ ਵਿੱਚ, ਪਰ ਰਾਜਸਥਾਨ, ਯੂਪੀ, ਹਰਿਆਣਾ, ਮੱਧ ਪ੍ਰਦੇਸ਼, ਉਹਦੇ 'ਚ ਪੰਜਾਬ ਦੇ ਜੱਟ ਸਿੱਖ ਸ਼ਾਮਲ ਨਹੀਂ ਸੀ। ਸੋ ਇਸ ਦੀ ਕਾਫੀ ਵਿਰੋਧਤਾ ਹੋਈ। ਸੋ ਅਸੀਂ ਬਾਦਲ ਨੇ ਜਾਂ ਸਟੇਟ ਮਿਨਿਸਟਰੀ ਨੇ ਪਾਸ ਕਰਕੇ ਪੰਜਾਬ 'ਚ ਉਹਨੂੰ ਦਿੱਤਾ ਇਹਨਾਂ ਨੂੰ, ਔਰ ਫਿਰ ਸੈਂਟਰ 'ਚ ਉਹਦੀ ਡਿਮਾਂਡ ਕਰਨਗੇ।
ਸੋ ਵੈਦਰ ਔਰ ਇਹ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਸ਼ਡਿਊਲ ਕਾਸਟ ਇਹ ਨਾ ਸਮਝਣ ਕਿ ਵੀ ਉਹਨਾਂ ਦੇ ਨਾਲ ਕੋਈ ਉਹਨਾਂ ਦੇ ਹੱਕ ਖੋਏ ਨੇ, ਪਰ ਉਹ ਹੱਕ ਖੋਏ ਵੀ ਨਹੀਂ ਜਾਂਦੇ, ਕਿਉਂਕਿ ਜਿਹੜਾ ਬੈਕਵਰਡ ਕਲਾਸ ਦਿੱਤਾ ਉਹ OBC ਉਹਨਾਂ ਨੇ 3 ਕੈਟਾਗਰੀਜ਼ ਨੇ, 4 ਰਾਦਰ ਸਹੂਲਤਾਂ ਲਈ ਜੀ। ਇੱਕ ਸ਼ਡਿਊਲਡ ਟ੍ਰਾਈਬ ਹੈ, ਉਹ ਕਬੀਲੇ ਨੇ ਜਿਨ੍ਹਾਂ ਨੂੰ ਉਸੇ ਆਦੀਵਾਸੀ ਕਹਿੰਦੇ ਆ। ਜੀ ਜੀ। ਇੱਕ ਸ਼ਡਿਊਲ ਕਾਸਟ ਹੈ, ਸੋ ਜਿਹੜੇ ਮੈਜੋਰਿਟੀ ਜਿਹੜਾ ਆਲਮੋਸਟ ਸਾਰੇ ਦਲਿਤ ਭਾਈਚਾਰਾ ਹੈ ਉਹਦੇ ਚੋਂ ਸ਼ਡਿਊਲ ਕਾਸਟ ਨੇ, ਉਹਨਾਂ ਦੀਆਂ ਅੱਗੋਂ ਅਲੱਗ-ਅਲੱਗ ਜਾਤਾਂ ਨੇ। ਇੱਕ ਬੈਕਵਰਡ ਕਲਾਸਿਸ ਨੇ, ਕੁਝ ਜਿਹੜੀਆਂ ਜਾਤਾਂ ਨੇ ਉਹਨਾਂ ਨੂੰ ਬੈਕਵਰਡ ਕਲਾਸ ਕਾਫੀ ਦੇਰ ਤੋਂ ਐਲਾਨਿਆ ਹੋਇਆ ਹੈ ਜੀ। ਮੰਡਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇੱਕ ਉਹਨਾਂ ਨੇ ਕੈਟਾਗਰੀ ਹੋਰ ਬਣਾਈ OBC, ਅਦਰ ਬੈਕਵਰਡ ਕਲਾਸਿਸ। ਸੋ ਜਿਹੜਾ ਜੱਟਾਂ ਨੂੰ ਸ਼ਾਮਲ ਕੀਤਾ ਜਾਂ ਉਸ ਤੋਂ ਪਹਿਲਾਂ ਕੁਝ ਹੋਰ ਕਬੀਲੇ ਬਾਕੀ ਦਾ, ਉਹ ਅਦਰ ਬੈਕਵਰਡ ਕਲਾਸਿਸ ਨੇ। ਸੋ ਬੈਕਵਰਡ ਕਲਾਸਿਸ ਔਰ ਅਦਰ ਬੈਕਵਰਡ ਕਲਾਸਿਸ ਦੀਆਂ ਸਹੂਲਤਾਂ ਇੱਕੋ ਜਿਹੀਆਂ ਨੇ, ਇਹਨਾਂ ਦੀਆਂ ਸਹੂਲਤਾਂ ਕੋਈ ਸ਼ਡਿਊਲ ਕਾਸਟਾਂ ਦੇ ਬਰਾਬਰ ਨਹੀਂ ਨੇ, ਔਰ ਜਿਹੜੇ ਸ਼ਡਿਊਲ ਟ੍ਰਾਈਬ ਨੇ ਉਹਨਾਂ ਦੀਆਂ ਸਹੂਲਤਾਂ ਹੋਰ ਵੀ ਜ਼ਿਆਦਾ ਨੇ ਜੀ। ਸੋ ਇਹ ਮੈਨੂੰ ਨਹੀਂ ਲੱਗਦਾ ਹੈ ਇਹ ਠੀਕ ਹੈ ਵੀ ਇਹਦੇ ਨਾਲ ਉਹਨਾਂ ਨੇ ਜੱਟ ਸਿੱਖਾਂ ਨੂੰ ਵੀ ਖੁਸ਼ ਕੀਤਾ ਹੈ, ਤੇ ਜੇ ਉਹਨਾਂ ਨੇ ਹੋਰ ਸਹੂਲਤਾਂ ਸ਼ਡਿਊਲ ਕਾਸਟ ਨੂੰ ਦਿੱਤੀਆਂ ਨੇ ਤਾਂ ਵੋਟ ਪਾਏ। ਆਟਾ ਦਾਲ ਸਕੀਮ ਇਸੇ ਦਾ ਹਿੱਸਾ ਹੈ, ਹਾਲਾਂਕਿ ਚੋਣ ਕਮਿਸ਼ਨ ਔਰ ਇਹੀ ਨਹੀਂ ਵੀ ਆਟਾ ਦਾਲ ਸਕੀਮ ਦੇ ਰਹੇ ਸੀ, ਕਹਿ ਰਹੇ ਸੀ ਅਗਲੇ 6-6 ਮਹੀਨੇ ਦਾ ਤੁਹਾਨੂੰ ਐਡਵਾਂਸ ਦੇ ਰਹੇ। ਸੋ ਉਹ ਚੋਣ ਕਮਿਸ਼ਨ ਨੇ ਕੱਲ ਪਰਸੋਂ ਰੋਕ ਲਾਈ ਹੈ। ਸੋ ਜ਼ਾਹਰ ਹੈ ਵੀ ਜਿਹੜੀ ਜ਼ਾਤ ਪਾਤੀ ਪੋਲਿਟਿਕਸ ਹੈ ਇਹ ਸਾਰੀਆਂ ਪਾਰਟੀਆਂ ਨੇ ਖੇਡੀ ਹੈ। ਜਦੋਂ ਉਮੀਦਵਾਰ ਚੁਣਦੇ ਨੇ ਉਹ ਪਹਿਲਾਂ ਦੇਖਦੇ ਨੇ ਕਿ ਜੀ 9 ਹਲਕੇ ਨੇ ਅਸੈਂਬਲੀ ਦੇ, ਇਹਦੇ ਚ ਕਿਸ ਜ਼ਾਤ ਦੇ ਨੇ। ਜੇ ਇੱਕ ਪਾਰਟੀ ਨੇ ਇੱਕ ਜ਼ਾਤ ਵਾਲੇ ਨੂੰ ਟਿਕਟ ਦਿੱਤੀ ਹੈ ਤਾਂ ਉਹਨਾਂ ਦਾ ਹੁੰਦਾ ਜੀ ਤੁਸੀਂ ਹੁਣ ਜਿਹੜੀ ਰਹਿ ਨੂੰ ਨਹੀਂ ਦਿੱਤੀ ਤੁਸੀਂ ਉਹ ਉਮੀਦਵਾਰ ਖੜਾ ਕਰੋ। ਸੋ ਕਹਿਣ ਨੂੰ ਉੱਥੇ ਜੋ ਮਰਜ਼ੀ ਕਹੀ ਜਾਓ, ਅਲਟੀਮੇਟਲੀ ਇਹ ਜ਼ਾਤ ਬਰਾਦਰੀਆਂ ਹੀ ਸਿਆਸਤ ਉੱਥੋਂ ਦੀ ਡਿਸਾਈਡ ਕਰਦੀਆਂ ਨੇ ਜੀ। ਅਗਲੀ ਗੱਲ ਉਹਨਾਂ ਨੇ ਇਹ ਕਹੀ ਕਿ ਵੀ ਕਿਵੇਂ ਜਿਹੜੇ ਬਿਹਾਰੀ ਲੋਕ ਨੇ ਉਹ ਸੋਸ਼ਲੀ ਔਰ ਫਾਈਨੈਂਸ਼ੀਅਲੀ ਆਪ ਆ ਰਹੇ ਨੇ, ਔਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਮਜ਼ਹਬੀ ਜਾਂ ਧਰਮੀ ਸਿੱਖ ਕਹਿੰਦੇ ਨੇ ਜਾਂ ਕਲਾਸ ਕਹਿੰਦੇ ਨੇ, ਉਹਨਾਂ ਦੇ ਨਾਲ ਜੁੜ ਰਹੀਆਂ ਨੇ ਰਿਸ਼ਤੇਦਾਰੀਆਂ, ਔਰ ਅਲਟੀਮੇਟਲੀ ਇਸ ਫੈਕਟਰ ਨੂੰ ਇਹ ਇਸਤੇਮਾਲ ਕਰਨਗੇ ਦੂਸਰੇ ਜਿਹੜੇ ਸਿੱਖ ਭਾਈਚਾਰੇ ਨੇ ਉਹਨਾਂ ਦੇ ਨਾਲ ਟਕਰਾਉਣ ਦੇ ਲਈ ਜੀ। ਇਹ ਸਿਰਫ ਚਲੋ ਉਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਕੀ ਖੇਡ ਰਹੇ ਨੇ ਕਿ ਨਹੀਂ। ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਕੋ ਪਵਨ ਕੁਮਾਰ ਟੀਨੂ ਜਿਹਨੇ ਸਭ ਤੋਂ ਪਹਿਲਾਂ ਇਹ ਜ਼ਾਤ ਪਾਤੀ ਫਸਾਦ ਤੱਲਣ ਦੇ ਵਿੱਚ ਪਾਇਆ ਜਲੰਧਰ ਦੇ ਨੇੜੇ ਪਿੰਡ 'ਚ, ਉਹਨੂੰ ਪਹਿਲਾਂ ਬਾਦਲਕਿਆਂ ਨੇ ਆਦਮਪੁਰ ਤੋਂ ਟਿਕਟ ਦਿੱਤੀ MLA ਦੀ, ਹੁਣ ਉਹਨੂੰ ਜਲੰਧਰ ਪਾਰਲੀਮੈਂਟਰੀ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾ ਦਿੱਤਾ। ਔਰ ਇਹ ਚਾਰਜ ਸਿਰਫ ਮੈਂ ਨਹੀਂ ਲਾ ਰਿਹਾ ਕਿਉਂਕਿ ਮੇਰੇ ਕੋਲ ਤਾਂ ਜੋ ਮੀਡੀਆ 'ਚ ਆਉਂਦਾ ਹੈ ਉਹੀ ਜਾਣਕਾਰੀ ਹੈ। ਈਵਨ ਹੰਸਰਾਜ ਹੰਸ ਜਿਹੜਾ ਕਿ ਉਸ ਭਾਈਚਾਰੇ 'ਚੋਂ ਹੀ ਹੈ ਕਿਉਂਕਿ ਜਲੰਧਰ ਦੀ ਰਿਜ਼ਰਵ ਸੀਟ ਔਰ ਪਿਛਲੀ ਵਾਰ ਅਕਾਲੀਆਂ ਦਾ ਕੈਂਡੀਡੇਟ ਸੀ, ਉਹਨੇ ਇਹ ਚਾਰਜ ਲਾਇਆ ਕਿ ਵੀ ਉਹ ਬੜਾ ਇੱਕ ਫਿਰਕੂ ਆਦਮੀ ਹੈ, ਉਹ ਤਾਂ ਫਸਾਦ ਦੀ ਜੜ ਹੈ ਔਰ ਦੂਸਰੇ ਭਾਈਚਾਰਿਆਂ ਦੇ ਖਿਲਾਫ ਹੈ। ਇਹ ਵੱਖਰੀ ਗੱਲ ਹੈ ਵੀ ਉਹਦੇ ਚਾਰਜ ਲਾਉਣ ਤੋਂ ਬਾਅਦ ਸੁਖਬੀਰ ਬਾਦਲ ਉਹਦੇ ਘਰ ਪਹੁੰਚ ਗਿਆ ਕਿ ਜੀ ਕਿਤੇ ਆਜ਼ਾਦ ਨਾ ਖੜਾ ਹੋ ਜਾਏ, ਉਹਨੂੰ ਮਨਾ ਲਿਆ ਔਰ ਫਿਰ ਉਹ ਜੱਫੀ ਪਾ ਕੇ ਫੋਟੋ ਲੱਗੀ ਹੋਈ ਹੈ। ਤੇ ਮੈਂ ਦੇਖ ਰਿਹਾ ਸੀ ਫੋਟੋ ਦੇ ਉੱਤੇ ਕੰਧ ਤੇ ਜਿਹੜੀ ਫੋਟੋ ਲੱਗੀ ਪਿੱਛੇ ਰਾਧਾ ਸਵਾਮੀ ਦੀ ਫੋਟੋ ਹੈ, ਜਿਹੜਾ ਵਿਚਾਰਾ ਆਪ ਕੈਂਸਰ ਦਾ ਇਲਾਜ ਕਰਾ ਰਿਹਾ ਢਿੱਲੋਂ ਜੀ। ਔਰ ਉਹਦੇ ਚ ਹੁਣ ਹੋ ਰਿਹਾ ਜੀ ਬਹੁਤ ਦੋਸਤ ਬਣ ਗਏ। ਉਹਨੇ ਕਿਹਾ ਜੀ ਹੰਸਰਾਜ ਹੰਸ ਬਠਿੰਡੇ ਜਾ ਕੇ ਹਰਸਿਮਰਤ ਦੇ ਲਈ ਪ੍ਰਚਾਰ ਕਰੇ। ਸੋ ਇਹ ਡਰਾਮੇਬਾਜ਼ੀਆਂ, ਲੇਕਿਨ ਜਦੋਂ ਇੱਕ ਵਾਰੀ ਤੀਰ ਨਿਕਲ ਜਾਂਦਾ ਉਹ ਤਾਂ ਨਿਕਲ ਗਿਆ ਕਮਾਨ ਚੋਂ। ਸੋ ਇਹ ਚਾਰਜ ਜਿਹੜਾ ਬਿਲਕੁਲ ਠੀਕ ਚਾਰਜ ਉਹਨੇ ਲਾਇਆ ਕਿ ਟੀਨੂ ਜਿਹੜਾ ਉਹ ਇੱਕ ਫੈਨੇਟਿਕ ਹੈ ਜੀ ਔਰ ਬਿਲਕੁਲ ਇਸ ਕਿਸਮ ਦਾ ਹੀ ਉਹ ਜ਼ਾਤ ਪਾਤੀ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ। ਸੋ ਅਖੀਰ ਦੇ ਵਿੱਚ ਉਹਨਾਂ ਨੇ ਇਸੇ ਗੱਲ ਦੇ ਉੱਤੇ ਐਮਫਸਾਈਜ਼ ਕੀਤਾ ਉਹਨਾਂ ਦੇ ਸਾਰੇ ਨੁਕਤੇ, ਜਿਵੇਂ ਕਿ ਉਹ ਪੂਰਾ ਉਹਨਾਂ ਦੀ ਵੀਰ ਜੀ ਦੀ ਐਨਾਲਿਟੀਕਲ ਲਿਖਤ ਹੁੰਦੀ ਹੈ, ਇਹ ਵੀ ਜਿਹੜੇ ਨੇ ਬੜੇ ਜਾਇਜ਼ ਨੁਕਤੇ ਨੇ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਨੂੰ ਜਿਹੜੀ ਸਾਡੀ ਸਟਰਗਲ ਦੇ ਔਰ ਸਾਡੇ ਦੁਸ਼ਮਣ ਦੇ ਅੱਡ-ਅੱਡ ਨੁਕਤੇ ਨੇ ਔਰ ਦੁਸ਼ਮਣ ਦੇ ਅੱਡ-ਅੱਡ ਹਥਿਆਰ ਨੇ ਉਹਨਾਂ ਬਾਰੇ ਬੜੇ ਵੇਰਵੇ ਸਹਿਤ ਇਹ ਸਾਨੂੰ ਲਿਖਦੇ ਨੇ ਔਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹਾਂ ਔਰ ਇਹਨਾਂ ਦੀਆਂ ਲਿਖਤਾਂ ਨੂੰ ਮੈਂ ਪ੍ਰਾਥਮਿਕਤਾ ਵੀ ਦਿੰਦਾ ਇਸ ਲਈ ਕਿ ਇਹਨੂੰ ਸਾਡੇ ਦਰਸ਼ਕ ਔਰ ਸਰੋਤੇ ਬਹੁਤ ਪਸੰਦ ਵੀ ਕਰਦੇ ਨੇ ਜੀ। ਬਿਲਕੁਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।